ਇਹ ਉਹ ਕੈਬਨ ਜਿਹਦੇ ਵਿੱਚ ਪਾਣੀ ਦਾ ਰੱਖਿਆ ਜਾਂਦਾ ਹੁੰਦਾ ਸੀ ਘੜਾ। ਹੁਣ ਤੁਹਾਨੂੰ ਦਿਖਾ ਲਿਆ ਅੰਦਰੋਂ। ਇਹ ਦੇਖੋ, ਇਹ ਦੇਖੋ, ਇਹ ਦੋ ਘੜਿਆਂ ਦੇ ਨਿਸ਼ਾਨ ਨੇ। ਇਹ ਵਿੱਚੋਂ ਜ਼ਮੀਨ ਖੋਤਰੀ ਥੋੜ੍ਹੀ ਜਿਹੀ ਫਰਸ਼, ਤਾਂ ਕਿ ਘੜਾ 'ਤੇ ਰੱਖਿਆ ਜਾਏ ਤੇ ਹਿੱਲੇ ਨਾ। ਦੂਸਰਾ ਇਹ ਵੇ, ਹਾਂਜੀ, ਇਹ ਦੋ ਘੜੇ ਨੇ। ਇਹਦੇ ਤੇ ਛੱਤ ਹੁੰਦੀ ਸੀ ਲੱਕੜੀ ਦੀ, ਹੱਟ ਇਹ ਕਹਿੰਦਾ ਹੱਟ 'ਚ ਬਣੀ ਹੈ। ਇਹ ਦੇਖੋ ਕੁੱਲੀ 'ਚ ਬਣੀ ਹੈ। ਇਹਦੇ 'ਤੇ ਨਾ ਐਸਾ ਲੱਕੜੀ ਦੀ ਛੱਤ ਹੁੰਦੀ ਸੀ, ਉਹ ਹੈ ਨਹੀਂ ਹੁਣ। ਅੱਛਾ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਕਿ ਬੜਿਆਂ ਬਜ਼ੁਰਗਾਂ ਕੋਲੋਂ ਮੈਂ ਜਦੋਂ ਗੱਲਾਂ ਪੁੱਛੀਆਂ ਨਾ ਰੇਲਵੇ ਦੇ ਹੱਲ ਨੇ ਨਾ, ਤੇ ਉਹਨਾਂ ਕਿਹਾ ਜੀ ਕਿ ਜਦੋਂ 47 ਤੋਂ ਪਹਿਲੇ ਨਾ ਦੋ ਘੜੇ ਰੱਖੇ ਜਾਂਦੇ ਸਨ। ਇੱਕ ਹਿੰਦੂ ਸਿੱਖਾਂ ਦੇ ਪਾਣੀ ਪੀਣ ਵਾਸਤੇ, ਇੱਕ ਮੁਸਲਮਾਨਾਂ ਦੇ ਪਾਣੀ ਪੀਣ ਵਾਸਤੇ। ਔਰ ਜਿਹੜੇ ਮਾਸ਼ਕੀ ਹੁੰਦੇ ਸਨ ਉਹ ਬਕਾਇਦਾ ਉਹ ਬਾਜ਼ਾਂ ਲਾਉਂਦੇ ਸਨ। ਜਦੋਂ ਟ੍ਰੇਨ ਆ ਕੇ ਖੜੀ ਹੁੰਦੀ ਸੀ ਨਾ ਪਲੇਟਫਾਰਮ ਦੇ ਉੱਤੇ, ਤੇ ਕਹਿੰਦੇ ਜੀ ਮੁਸਲਮਾਨਾਂ ਦਾ ਪਾਣੀ, ਦੂਸਰੇ ਕਹਿੰਦੇ ਜੀ ਹਿੰਦੂਆਂ ਦਾ ਪਾਣੀ। ਉਹ ਪਾਣੀ ਵੀ ਜਿਹੜਾ ਨਾ ਮਜ਼ਹਬ 'ਚ ਵੰਡਿਆ ਸੀ। ਇੱਕ ਦੂਸਰੇ ਦਾ ਜੂਠਾ ਪਾਣੀ ਨਹੀਂ ਸੀ ਪੀਣਾ ਹੁੰਦਾ। ਨਾ ਮੁਸਲਮਾਨ ਹਿੰਦੂ ਸਿੱਖਾਂ ਦਾ ਜੂਠਾ ਪੀਂਦੇ ਸਨ, ਤੇ ਨਾ ਹਿੰਦੂ ਸਿੱਖ ਮੁਸਲਮਾਨਾਂ ਦਾ ਜੂਠਾ ਪੀਂਦੇ ਸਨ। ਤੇ ਇਹ ਉਹਦਾ ਪਲੇਟਫਾਰਮ ਹੈ।